ਅਗਲੀ ਗੱਲ ਕਰਦੇ ਜਾਈਏ ਗਵਰਨਰ ਨਿਊਸਮ ਕੈਲੀਫੋਰਨੀਆ ਦੇ, ਉਹ ਆਪਣਾ ਸਟੇਟ ਦਾ ਦੌਰਾ ਸ਼ੁਰੂ ਕਰਨ ਜਾ ਰਹੇ ਆ। ਇਸ ਦੇ ਵਿੱਚ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਨਾਲ ਹੀ ਐਲਾਨ ਕੀਤਾ ਵੀ ਉਹ 1200 ਛੋਟੇ ਘਰ ਪੂਰੇ ਸੂਬੇ ਵਿੱਚ ਉਹ ਆਪਣੇ ਹੋਮਲੈਸ ਸਿਚੁਏਸ਼ਨ ਨੂੰ ਐਡਰੈਸ ਕਰਨ ਦੇ ਲਈ ਇਹਨਾਂ ਦਾ ਇਹ ਮੁੱਖ ਤੌਰ ਦੇ ਉੱਤੇ ਦੌਰਾ ਰਹੇਗਾ। ਇਸ ਅਨਾਉਂਸਮੈਂਟ ਦੀ ਜਿਹੜੀ ਪੁਸ਼ਟੀ ਹੈ ਗਵਰਨਰ ਦੇ ਆਫਿਸ ਨੇ ਆਲਰੇਡੀ ਕਰ ਦਿੱਤੀ ਆ। ਸੈਕਰਾਮੈਂਟੋ ਜਿੱਥੇ ਉਹ ਹੁੰਦੀ ਆ, ਉਹ ਉਹਨਾਂ ਦਾ ਪਹਿਲਾ ਮੇਜਰ ਸਟਾਪ ਹੋਊਗਾ। ਇਹ 4 ਸਿਟੀਜ਼ ਦਾ ਟੂਰ ਕਰਨ ਜਾ ਰਹੇ ਆ। ਹਾਊਸਿੰਗ, ਹੈਲਥ ਕੇਅਰ ਤੇ ਪਬਲਿਕ ਸੇਫਟੀ, ਹੋਮਲੈਸਨੈਸ ਨੂੰ ਲੈ ਕੇ ਇਸ ਉੱਤੇ ਉਹਨਾਂ ਨੇ ਜੇ ਕਹਿੰਦੇ ਵੀ ਜ਼ੋਰ ਦੇਣਾ ਹੈਗਾ ਆ। ਸੋ ਉੱਦਾਂ ਕਹਿੰਦੇ ਆ ਵੀ ਗਵਰਨਰ ਟ੍ਰੈਡੀਸ਼ਨਲੀ ਸਟੇਟ ਆਫ ਦਾ ਸਟੇਟ ਐਡਰੈਸ ਕਰਦੇ ਆ, ਪਰ ਉਹਦੀ ਥਾਂ ਤੇ ਇਸ ਵਾਰ ਇਹ ਦੌਰਾ ਕਰਨਗੇ ਤੇ 4 ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ ਜਾ ਰਹੇ ਆ। ਸੋ 2020 ਦੇ ਵਿੱਚ ਵੀ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਹੋਮਲੈਸਨੈਸ ਨੂੰ ਇੱਕ ਡਿਸਗ੍ਰੇਸ ਜਿਹੜਾ ਉਹ ਆਖਿਆ ਸੀ। ਕਹਿੰਦੇ ਵੀ ਇੰਨਾ ਅਮੀਰ ਸੂਬਾ ਹੋਣ ਦੇ ਬਾਵਜੂਦ ਇੱਥੇ ਜਿਹੜੀ ਹੋਮਲੈਸਨੈਸ ਆ ਉਹ ਬਹੁਤ ਜ਼ਿਆਦਾ ਫੈਲ ਰਹੀ ਹੈਗੀ ਆ। ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਹੁਣ ਤੱਕ ਹੋਮਲੈਸਨੈਸ ਦੀ ਸਿਚੁਏਸ਼ਨ ਨੂੰ ਕਾਬੂ ਪਾਉਣ ਦੇ ਲਈ ਖਰਚੇ ਜਾ ਚੁੱਕੇ ਆ, ਪਰ ਹੋਮਲੈਸਨੈਸ ਸਿਚੁਏਸ਼ਨ ਉਹ ਵੱਧ ਤੋਂ ਬੱਤਰ ਹੋਈ ਆ। ਸਭ ਤੋਂ ਵੱਧ ਆંકੜਾ ਪੂਰੇ ਮੁਲਕ ਦੇ ਹੋਮਲੈਸ ਜਿਹੜੇ ਲੋਕਾਂ ਦਾ ਉਹ ਕੈਲੀਫੋਰਨੀਆ ਦੇ ਵਿੱਚ ਦੱਸਿਆ ਜਾਂਦਾ ਆ। ਗਵਰਨਰ ਨੇ ਇਸੇ ਦੇ ਨਾਲ $22 ਬਿਲੀਅਨ ਦੀ ਨਵੀਂ ਹਾਊਸਿੰਗ ਹੋਮਲੈਸ ਸਪੈਂਡਿੰਗ ਜਿਹੜੀ ਆ ਉਹ ਉਹਨਾਂ ਨੇ ਅਪਰੂਵ ਕਰ ਦਿੱਤੀ ਹੈਗੀ ਆ। ਘਰ ਆ ਉੱਥੇ ਲੈਂਡਸਲਾਈਡ ਹੋ ਰਹੇ ਆ, ਘਰਾਂ ਦੇ ਘਰ ਜਿਹੜੇ ਕਹਿ ਲਓ ਵੀ ਸਮੁੰਦਰ ਦੇ ਵਿੱਚ ਰੁੜਨੇ ਸ਼ੁਰੂ ਹੋਏ ਆ। ਇਸੇ ਦੇ ਚੱਲਦਿਆਂ ਹੁਣ ਕਾਫੀ ਵਾਧੂ ਪਾਣੀ ਹੋਣ ਦੇ ਕਰਕੇ ਕੈਲੀਫੋਰਨੀਆ ਨੇ ਆਪਣੀਆਂ ਜਿਹੜੀਆਂ ਵਾਟਰ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਉਸ ਦੇ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਆ। ਸੋ ਅਜੇ ਵੀ ਜਿਹੜੇ ਹਜ਼ਾਰਾਂ ਹੀ ਲੋਕ ਕਹਿ ਲਓ ਵੀ ਅੰਡਰ ਇਵੈਕੂਏਸ਼ਨ ਵਾਰਨਿੰਗਸ ਜਿਹੜੇ ਉਹ ਦੱਸੇ ਜਾ ਰਹੇ ਆ। ਤੇ ਨਾਲ ਦੇ ਨਾਲ ਲੋਕ ਅਜੇ ਵੀ ਪਾਵਰ ਤੋਂ ਬਗੈਰ ਨੇ। ਪੈਸੀਫਿਕ ਕੋਸਟ ਹਾਈਵੇ ਜਿਹਨੂੰ ਹਾਈਵੇ 1 ਵੀ ਆਖਿਆ ਜਾਂਦਾ ਆ, ਉਹ ਵੀ ਕਈ ਮੀਲਾਂ ਤੱਕ ਉਸ ਨੂੰ ਬੰਦ ਰੱਖਿਆ ਗਿਆ। 58 ਦੇ ਵਿੱਚੋਂ 43 ਕਾਉਂਟੀਜ਼ ਜੇ ਕੈਲੀਫੋਰਨੀਆ ਦੀਆਂ ਉਹ ਸਟੇਟ ਐਮਰਜੈਂਸੀਜ਼ ਦੇ ਅੰਡਰ ਘੋਸ਼ਿਤ ਕੀਤੀਆਂ ਗਈਆਂ ਆ ਸਟਾਰਮ ਦੇ ਜਿਹੜਾ ਉਹ ਚੱਲਦੇ ਆ। ਸੋ ਹੁਣ ਜਿਹੜੇ ਗਵਰਨਰ ਗੈਵਨ ਨਿਊਸਮ ਆ ਉਹ ਸਰਵੇ ਕਰ ਰਹੇ ਆ ਫਲੱਡ ਡੈਮੇਜ ਦਾ, ਖਾਸ ਕਰਕੇ ਜਿਹੜੇ ਖੇਤੀਬਾੜੀ ਦੇ ਇਲਾਕੇ ਆ, ਸੈਂਟਰਲ ਕੋਸਟ ਆ ਉੱਥੇ। ਤੇ ਇਸ ਦੇ ਦਰਮਿਆਨ ਇਹ ਖਬਰ ਜਿਹੜੀ ਉਹ ਆ ਗਈ ਆ, ਇੱਕ 12ਵੀਂ ਐਟਮੋਸਫੇਰਿਕ ਰਿਵਰ ਇਸ ਵੀਕਐਂਡ ਦੇ ਉੱਤੇ ਜਾਂ ਅਗਲੇ ਵੀਕ ਦੇ ਵਿਚਾਲੇ ਜੇ ਉਹ ਆ ਸਕਦੀ ਹੈਗੀ ਆ। ਸੋ ਵਿੰਟਰ ਸਟਾਰਮਸ ਦਾ ਜਿਹੜਾ ਡੈਮੇਜ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਵਧਿਆ ਆ। ਔਰੇਂਜ ਕਾਉਂਟੀ ਦੇ ਵਿੱਚ 4 ਅਪਾਰਟਮੈਂਟ ਬਿਲਡਿੰਗਸ ਸੈਨ ਕਲੈਮੈਂਟੀਨ ਦੇ ਵਿੱਚ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਕਿਉਂਕਿ ਉਹਨਾਂ ਦੀ ਕਹਿ ਲਓ ਵੀ ਨੀਂਹ ਵਗੈਰਾ ਉਹ ਕਮਜ਼ੋਰ ਪੈ ਗਈ ਤੇ ਉਹ ਰਹਿਣ ਲਾਇਕ ਨਹੀਂ ਰਹੀ ਸੀ। ਸੈਂਟਰਲ ਵੈਲੀ ਦੇ ਵਿੱਚ ਪਲੂਮਸ ਕਾਉਂਟੀ ਦੇ ਵਿੱਚ ਜਿਹੜੀਆਂ ਵਾਰਨਿੰਗਸ ਇਵੈਕੂਏਸ਼ਨਸ ਜਿਹੜੀਆਂ ਆ ਉਹ ਕੀਤੀਆਂ ਗਈਆਂ ਹੈਗੀਆਂ। ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਜਿਹੜੀ ਸਦਰਨ ਕੈਲੀਫੋਰਨੀਆ 'ਚ ਆ, ਉਹਨਾਂ ਨੇ ਹੁਣ ਇਹ ਫੈਸਲਾ ਲਿਆ ਵੀ ਅੱਜ ਕੱਲ੍ਹ ਜਿਹੜਾ ਉਹਨਾਂ ਨੇ ਫੈਸਲਾ ਲਿਆ ਸੀਗਾ ਵੀ ਜਿੰਨੀਆਂ ਵੀ ਵਾਟਰ ਰਿਸਟ੍ਰਿਕਸ਼ਨਸ ਉਹਨਾਂ ਨੇ ਲਗਾਈਆਂ ਸੀ ਉਸ ਨੂੰ ਉਹ ਹੁਣ ਖਤਮ ਕਰਨ ਜਾ ਰਹੇ ਆ। ਇਹਦੇ ਨਾਲ ਜਿਹੜਾ ਵਾਟਰ ਫਲੋ ਆ ਲੋਕਾਂ ਦੇ ਘਰਾਂ ਨੂੰ ਉਹ ਜਿਹੜਾ ਇੱਕ ਵਾਰੀ ਫੇਰ ਪੂਰਾ ਬਹਾਲ ਕੀਤਾ ਜਾਊਗਾ। ਇਹ ਕਹਿ ਕੇ ਉਦੋਂ ਰੋਕਿਆ ਗਿਆ ਸੀਗਾ ਵੀ ਲੋਕ ਪਾਣੀ ਵੇਸਟ ਬਹੁਤ ਉਦੋਂ ਕਰ ਰਹੇ ਆ। ਜੀ ਬਿਲਕੁਲ। 1 ਸਾਲ ਪਹਿਲਾਂ ਪੂਰੀ ਦੀ ਪੂਰੀ ਸਟੇਟ 100% ਡਰਾਊਟ ਦੇ ਵਿੱਚ ਸੀ ਮੀਂਹ ਦੀ ਘਾਟ ਕਰਕੇ। ਤੇ ਹੁਣ ਜਿਹੜਾ ਸਨੋਪੈਕ ਆ ਕੈਲੀਫੋਰਨੀਆ ਦੀ ਸਿਆਰਾ ਦੀਆਂ ਪਹਾੜੀਆਂ ਦੇ ਵਿੱਚ 177% ਨਾਰਮਲ ਜੋ ਹੁੰਦਾ ਆ ਉਹ ਤੋਂ ਉੱਪਰ ਹੈਗਾ ਆ। ਤੇ 35 ਫੁੱਟ ਤੱਕ ਸਨੋ ਬਹੁਤ ਜ਼ਿਆਦਾ ਜਿਹੜੇ ਏਰੀਏਜ਼ ਆ ਉਹਨਾਂ ਦੇ ਵਿੱਚ ਪਈ ਹੋਈ ਹੈਗੀ ਆ। ਜਿਹੜੀਆਂ ਸਕੀ ਲਿਫਟਸ ਹੈਗੀਆਂ ਆ ਜੀ ਉੱਥੇ ਨਵਾਡਾ ਦੇ ਵਿੱਚ, ਤੇ ਉਹ ਕਹਿੰਦੇ 35 ਫੁੱਟ ਸਨੋ ਦੇ ਵਿੱਚ ਪੂਰੀ ਤਰ੍ਹਾਂ ਲੁਕੀਆਂ ਹੋਈਆਂ ਹੈਗੀਆਂ ਤੇ ਉੱਥੇ ਜਿਹੜਾ ਕੋਈ ਜਾ ਵੀ ਨਹੀਂ ਸਕਦਾ। ਸੋ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਸੋ ਫਾਰ 623 ਇੰਚ ਸਨੋ ਰਿਕਾਰਡ ਕੀਤੀ ਗਈ ਆ ਬੇਅਰ ਵੈਲੀ ਦੇ ਵਿੱਚ, ਜਿਹੜੀ ਬਹੁਤ ਵੱਡਾ ਅਮਾਊਂਟ ਆ। 1982-83 ਦੇ ਵਿੱਚ 639 ਇੰਚ ਸਨੋ ਪਈ ਸੀ। ਜੋ ਰਿਜ਼ਰਵਾਇਰਸ ਆ ਉਹ ਲਗਾਤਾਰ ਭਰ ਰਹੇ ਆ। ਜਿਹੜੀਆਂ ਉਹਨਾਂ ਦੀਆਂ ਪਿਕਚਰਸ ਦੇਖੋ, ਔਰੋਵਿਲ ਡੈਮ ਦੇ ਵਿੱਚੋਂ ਆਲਰੇਡੀ ਜਿਹੜਾ ਪਾਣੀ ਆ ਉਸ ਨੂੰ ਛੱਡ ਦਿੱਤਾ ਗਿਆ ਹੈਗਾ।
ਗਵਰਨਰ ਤੇ ਗੈਵਨ ਇੱਕ ਜ਼ਰੂਰ ਐਡ ਕਰਨਾ ਸੀ, ਟੁਲੈਰੀ ਕਾਉਂਟੀ ਦੇ ਵਿੱਚ ਰਾਜਕਨਵੀਰ ਸਿੰਘ ਜੀ ਕਾਫੀ ਇਵੈਕੂਏਸ਼ਨ ਵਾਰਨਿੰਗ ਦਿੱਤੀ ਗਈ ਹੈਗੀ ਆ। ਐਲਪੌਗ, ਐਲਨਵਰਥ, ਇਹ ਜਿਹੜੀਆਂ ਕਮਿਊਨਿਟੀਜ਼ ਹੈਗੀਆਂ, ਕਿਉਂਕਿ ਪਿਛਲੇ ਦਿਨਾਂ ਤੋਂ ਟੁਲੈਰੀ ਕਾਉਂਟੀ ਦੇ ਵਿੱਚ ਜਿਹੜਾ ਰਿਵਰ ਹੈਗਾ ਆ, ਉਹਦੇ ਵਿੱਚ ਫਲੱਡਿੰਗ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਐਵਨਿਊ 88, ਸਾਊਥ ਆਫ ਹਾਈਵੇ 43, ਐਵਨਿਊ 16, ਤੇ ਟੁਲੈਰੀ ਕਿੰਗਸ ਕਾਉਂਟੀ ਲਾਈਨ ਜੋ ਰੋਡ 16 ਆ, ਉੱਥੇ ਜਿਹੜੀਆਂ ਕਨਾਲਸ ਆ ਓਵਰਫਲੋ ਹੋ ਰਹੀਆਂ। ਬਹੁਤ ਸਾਰੇ ਲੋਕਾਂ ਦੇ ਘਰ, ਖੇਤ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬ ਗਏ ਹੈਗੇ। ਜੀ, ਉੱਥੇ ਹਾਈਵੇ 43 ਆ, ਉਹ ਅਜੇ ਵੀ ਫਲੱਡਿੰਗ ਦੇ ਕਰਕੇ ਨਾਰਥ ਬਾਉਂਡ ਜਿਹੜਾ ਆ ਉਹ ਬੰਦ ਕੀਤਾ ਗਿਆ ਹੈਗਾ।